ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕਿਆ ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਤੇ ਮੇਰੇ ਨਾਲ ਅੱਜ ਫਰੈਜ਼ਨੋ ਸਟੂਡੀਓਜ਼ ਤੋਂ ਹੀ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 11 ਤਰੀਕ ਆ ਤੇ ਨਵੰਬਰ ਦੀ 12 ਤਰੀਕ ਆ ਤੇ ਦਿਨ ਜਿਹੜਾ ਆ ਉਹ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਤੋਂ ਬਾਅਦ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜ਼ੈਂਡਰ ਮਾਰਗੇਜ ਅਤੇ ਰੀਅਲ estate, ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਕੁਲਤਾਰ ਸਿੰਘ ਬੀਸਲਾ ਫਰੈਜ਼ਨੋ, ਜਰਨੈਲ ਸਿੰਘ ਢਾਲੀਵਾਲ ਸੈਕਰਾਮੈਂਟੋ। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਕਾਲ 5592663737। ਟਰੀਅਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰਦੇ ਹਨ। ਸੋਲੋ ਨੂੰ 60 ਸੈਂਟ ਅਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਆਪਣੀ ਸਟੇਟ ਜਿਹੜੀ ਗੋਲਡਨ ਸਟੇਟ ਕੈਲੀਫੋਰਨੀਆ ਆ, ਉੱਥੇ ਦੇ ਇੱਕ ਟਾਊਨ ਔਰੋਵਿਲ ਜਿਹੜਾ ਯੂਬਾ ਸਿਟੀ ਦੇ ਲਾਗੇ ਆ, ਜਿੱਥੇ ਸਿੱਖਾਂ ਦੀ ਬਹੁਤ ਵੱਡੀ ਪੋਪੂਲੇਸ਼ਨ ਆ। ਸੋ ਅੱਜ ਸਿਟੀ ਆਫ ਔਰੋਵਿਲ ਨੇ ਆਪਣੇ ਆਪ ਨੂੰ ਇੱਕ ਕੌਂਸਟੀਟਿਊਸ਼ਨਲ ਰਿਪਬਲਿਕ ਡਿਕਲੇਅਰ ਕਰ ਦਿੱਤਾ। ਉਹ ਕਹਿੰਦੇ ਵੀ ਅਸੀਂ ਨਾ ਫੈਡਰਲ ਲਾ ਨੂੰ ਮੰਨਦੇ ਆ ਤੇ ਨਾ ਹੀ ਸਟੇਟ ਲਾ ਨੂੰ ਮੰਨਦੇ ਆ, ਜਿਹੜਾ ਵੈਕਸੀਨ ਵਾਲਾ ਹੈਗਾ। ਵੈਕਸੀਨ ਦੇ ਚੱਕਰ ਦੇ ਵਿੱਚ ਉੱਥੇ ਦੀ ਸਿਟੀ ਕੌਂਸਲ ਦੀ ਮੀਟਿੰਗ ਹੋਈ, ਜਿਹਦੇ ਵਿੱਚ 6 ਜਾਣਿਆਂ ਨੇ ਹੱਕ 'ਚ ਵੋਟ ਪਾਈ ਵੀ ਹਾਂ ਅਸੀਂ ਜਿਹੜਾ ਆ ਕੌਂਸਟੀਟਿਊਸ਼ਨਲ ਰਿਪਬਲਿਕ ਹੈਗੇ ਆ, ਤੇ ਇੱਕ ਜਾਣੇ ਨੇ ਜਿਹੜੀ ਉਲਟ ਪਾਈ ਹੈਗੀ ਆ। ਜਿਹੜਾ ਔਰੋਵਿਲ ਟਾਊਨ ਆ, ਇੱਥੇ ਇੱਕ ਬਹੁਤ ਵੱਡੀ ਲੇਕ ਆ ਔਰੋਵਿਲ, ਤੇ ਔਰੋਵਿਲ ਡੈਮ ਵੀ ਆ। 16,000 ਪੋਪੂਲੇਸ਼ਨ ਵਾਲਾ ਇਹ ਜਿਹੜਾ ਟਾਊਨ ਆ 150 ਮੀਲ ਸੈਨ ਫਰਾਂਸਿਸਕੋ ਤੋਂ ਦੂਰ ਹੈਗਾ ਆ। 7.5 ਲੱਖ ਦੇ ਕਰੀਬ ਅਮਰੀਕਨ ਜਿਹੜੇ ਆ ਕਰੋਨਾ ਵਾਇਰਸ ਦੇ ਨਾਲ ਮਾਰੇ ਗਏ ਆ, ਪਰ ਉਹ ਕਹਿੰਦੇ ਵੀ ਨਹੀਂ, ਜਿਹੜਾ ਗਵਰਨਰ ਆ ਕੈਲੀਫੋਰਨੀਆ ਦਾ ਗੈਬਨ ਨਿਊਸਮ, ਉਸ ਨੇ ਜਿਹੜੇ ਇਹ ਲਾ ਪਾਸ ਕੀਤਾ ਹੈਗਾ ਆ, ਖਾਸ ਕਰਕੇ ਵੈਕਸੀਨ ਦੇ ਸੰਬੰਧ ਦੇ ਵਿੱਚ ਵੀ ਸਾਰਿਆਂ ਨੂੰ ਵੈਕਸੀਨ ਹੋਣਾ ਬਹੁਤ ਜ਼ਰੂਰੀ ਆ, ਖਾਸ ਕਰਕੇ ਜਿਹੜੇ ਗਵਰਨਮੈਂਟ EMPLOYEES ਆ, ਤੇ ਉਹ ਕਹਿੰਦੇ ਅਸੀਂ ਇਹਨੂੰ ਨਹੀਂ ਮੰਨਦੇ। ਜਿਹੜੇ ਪੋਲੀਟੀਸ਼ੀਅਨਸ ਆ ਕਹਿੰਦੇ ਵੀ ਉਹ ਆਪਣੇ ਹਿਸਾਬ ਨਾਲ ਰਨ ਕਰਨਾ ਚਾਹੁੰਦੇ ਹੈਗੇ, ਲੋਕ ਇਸ ਨੂੰ ਨਹੀਂ ਪਸੰਦ ਕਰਦੇ। ਕਹਿੰਦੇ ਵੀ ਸੈਨ ਫਰਾਂਸਿਸਕੋ, ਲਾਸ ਐਂਜਲਸ ਜਾਂ ਵੱਡੇ ਟਾਊਨ ਵੱਖ ਹੋਊਗੇ, ਪਰ ਜਿਹੜਾ ਔਰੋਵਿਲ ਆ ਇਹ ਇੱਕ ਪੇਂਡੂ ਟਾਊਨ ਹੈਗਾ, ਰੂਰਲ ਟਾਊਨ ਆ, ਛੋਟਾ ਜਿਹਾ ਟਾਊਨ ਆ, 16,000 ਪੋਪੂਲੇਸ਼ਨ ਵਾਲਾ ਤੇ ਖੁੱਲ੍ਹਾ ਏਰੀਆ ਆ, ਦੂਰ ਦੂਰ ਘਰ ਹੈਗੇ ਆ। ਵੀ ਸਾਨੂੰ ਜਿਹੜਾ ਆ ਇਹ ਲਾ ਫੋਲੋ ਕਰਨ ਦੀ ਕੋਈ ਜ਼ਰੂਰਤ ਨਹੀਂ। ਜਿਹੜਾ ਜੀ ਜੀ ਸੋ ਬਿਲਕੁਲ, ਸੋ ਸੰਵਿਧਾਨਿਕ ਤੌਰ ਦੇ ਉੱਤੇ ਕਹਿੰਦੇ ਵੀ ਅਸੀਂ ਹੁਣ ਗਣਤੰਤਰ ਆ, ਕੌਂਸਟੀਟਿਊਸ਼ਨਲ ਰਿਪਬਲਿਕ ਜਿਹੜੇ ਉਹ ਹੈਗੇ ਆ। ਕਹਿੰਦੇ ਵੀ ਇੰਨੇ ਕੁ ਜ਼ਿਆਦਾ ਐਮਰਜੈਂਸੀ ਦੇ ਵਿੱਚ ਇਹਨਾਂ ਨੇ ਰੂਲਸ ਕੀਤੇ ਆ, ਟੂ ਮੈਨੀ ਐਗਜ਼ੀਕਿਊਟਿਵ ਆਰਡਰਸ ਆ, ਤੇ ਉਹਨਾਂ ਨੂੰ ਇਨਫੋਰਸ ਜਿਹੜਾ ਉਹ ਅਸੀਂ ਨਹੀਂ ਕਰਾਂਗੇ। ਸੋ ਇਹ ਜਿਹੜੇ ਕਾਉਂਸਲਰ ਜਿਹੜੇ ਉੱਥੋਂ ਦੇ ਸੀਗੇ, ਉਹਨਾਂ ਨੇ ਇਹ ਕਿਹਾ, ਕਹਿੰਦੇ ਵੀ ਜਦੋਂ ਇਮੀਡੀਏਟ ਥ੍ਰੈਟ ਨਾ ਹੋਵੇ ਤੇ ਐਮਰਜੈਂਸੀ ਨੂੰ ਬਾਰ-ਬਾਰ ਜਿਹੜਾ ਉਹ ਵਧਾਏ ਜਾਣ ਦਾ ਮਤਲਬ ਇਹ ਹੁੰਦਾ ਵੀ ਜਿਹੜਾ ਇੱਕ ਪਰਸਨ ਇੰਚਾਰਜ ਆ, ਉਹ ਆਪਣੀ ਪਾਵਰ ਨੂੰ ਜਿਹੜਾ ਆ ਉਹ ਛੱਡਣਾ ਨਹੀਂ ਚਾਹੁੰਦਾ, ਉਹ ਰਿਲੈਕਟੈਂਟ ਜਿਹੜੇ ਹੁੰਦੇ ਆ। ਸੋ ਇਸ ਲਈ ਅਸੀਂ ਇਸ ਚੀਜ਼ ਦੇ ਉਲਟ ਹੈਗੇ ਆ, ਤੇ ਅਸੀਂ ਸਟੈਂਡ ਬਾਏ ਤੇ ਬਿਲੀਵ ਕਰਦੇ ਹਾਂ ਕੌਂਸਟੀਟਿਊਸ਼ਨ 'ਚ ਔਰ ਰਿਪਬਲਿਕ ਦੇ ਵਿੱਚ। ਤੇ ਮੈਨੀ ਟਾਈਮਸ ਕਹਿੰਦੇ ਆ ਵੀ ਜਿਹੜੀਆਂ ਸਟੇਟ ਤੇ ਫੈਡਰਲ ਗਵਰਨਮੈਂਟਸ ਆ, ਉਹ ਐਕਸੀਡ ਕਰਦੀਆਂ ਨੇ ਜਿਹੜੀਆਂ ਅਥਾਰਟੀਜ਼ ਅਕ੍ਰੋਸ ਦਾ ਬੋਰਡ,
ਸੋ ਮੈਂਡੇਟਸ ਨੂੰ ਲੈ ਕੇ, ਹੋਰ ਪਰਸਨਲ ਰਾਈਟ ਆਫ ਚੋਇਸ, ਵੈਕਸੀਨੇਸ਼ਨ ਲਗਵਾਉਣੀ ਆ ਨਹੀਂ ਲਗਵਾਉਣੀ, ਨਿਆਣਿਆਂ ਨੂੰ ਲਗਵਾਉਣੀ ਆ ਨਹੀਂ ਲਗਵਾਉਣੀ ਆ, ਉਹ ਕਹਿੰਦੇ ਵੀ ਕਿਤੇ ਨਾ ਕਿਤੇ ਵਾਇਲੇਟ ਕਰਦਾ ਆ ਬੇਸਿਕ ਕਨਸਟੀਟਿਊਸ਼ਨਲ ਜਿਹੜੇ ਚੋਇਸਿਸ ਹੈਗੀਆਂ ਆ ਉਸ ਨੂੰ ਲੈ ਕੇ। ਸੋ ਇਹਨਾਂ ਨੇ ਹੁਣ ਨਵੀਂ ਜਿਹੜੀ ਆ ਪੈੜ ਆ ਉਹ ਛੱਡੀ ਹੈ। 2 ਨਵੰਬਰ ਦੀ ਮੀਟਿੰਗ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਇਹਨਾਂ ਨੇ ਇਹ ਫੈਸਲਾ ਜਿਹੜਾ ਆ ਉਹ ਲਿਆ ਸੀਗਾ। ਸੋ ਹੁਣ ਇਸ ਚੀਜ਼ ਦੇ ਵਿੱਚ ਦੇਖਦੇ ਹਾਂ ਵੀ ਅੱਗੇ ਕੀ ਹੋਰ ਕੋਈ ਜਿਹੜੀਆਂ ਸਿਟੀਜ਼ ਹੈਗੀਆਂ ਆ ਉਹ ਇਸ ਚੀਜ਼ ਨੂੰ ਅਪਣਾਉਂਦੀਆਂ ਆ ਜਾਂ ਇਸੇ ਰਾਹ ਦੇ ਉੱਤੇ ਚੱਲਦੀਆਂ ਹੈ ਕਿ ਨਹੀਂ। ਇੱਥੋਂ ਤੱਕ ਇਹਨਾਂ ਦੇ ਕਾਉਂਸਲਰ ਜਿਹੜੇ ਸਕਾਟ ਥਾਮਸਨ, ਉਹਨਾਂ ਨੇ ਕਿਹਾ ਸੀਗਾ ਵੀ ਉਹ ਨਸ਼ੇ ਦੇ ਵਿੱਚ ਚੂਰ ਆ, ਪਾਵਰ ਦੇ ਨਸ਼ੇ ਦੇ ਵਿੱਚ ਗਵਰਨਰ ਗੈਵਿਨ ਨਿਊਸਮ ਜਿਹੜਾ ਇਸ ਟਾਈਮ ਚੂਰ ਹੋ ਚੁੱਕਾ ਆ ਤੇ ਲੋਕਾਂ ਨੂੰ ਜਿਹੜਾ ਆ ਉਹ ਨਹੀਂ ਸੁਣ ਰਿਹਾ ਹੈਗਾ। ਜੀ। ਅਗਲੀ ਖਬਰ ਵੱਲ ਚਲੀਏ। ਅੱਜ ਸਟੀਫਨ ਬੈਨਨ, ਜਿਹੜੇ ਸਟੀਵ ਬੈਨਨ ਆ, ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਬਹੁਤ ਹੀ ਨਜ਼ਦੀਕੀ ਸਾਥੀ ਰਹੇ ਆ। ਉਹਨਾਂ ਨੂੰ ਅੱਜ ਇੰਡਾਈਟ ਕੀਤਾ ਗਿਆ ਹੈ ਕੰਟੈਂਪਟ ਆਫ ਕਾਂਗਰਸ ਦੀ ਕੋਰਟ ਦੇ ਲਈ। ਕਹਿੰਦੇ ਵੀ ਕਿਸੇ ਤਰ੍ਹਾਂ ਦੀ ਉਹਨਾਂ ਨੇ ਆਪਣੀ ਪ੍ਰੈਜ਼ੈਂਸ ਨਹੀਂ ਦਿੱਤੀ। ਸੋ ਜਿਸ ਤਰ੍ਹਾਂ ਆਪਾਂ ਪਹਿਲੀ ਖਬਰ ਸਾਂਝੀ ਕੀਤੀ ਸੀ, ਬਹੁਤ ਸਾਰੇ ਲੋਕ ਇਹ ਵੀ ਮਜ਼ਾਕ ਕਰ ਰਹੇ ਸੀ ਵੀ ਜੇ ਔਰੋਵਿਲ ਇੰਡੀਪੈਂਡੈਂਟ ਬਣ ਗਏ ਤੇ ਉੱਥੇ ਜਾ ਕੇ ਉਹ ਪੋਲੀਟੀਕਲ ਅਸਾਈਲਮ ਲੈ ਸਕਦੇ ਆ। ਜੀ ਜੀ ਜੀ, ਮੇ ਬੀ ਉਸ ਚੀਜ਼ ਦਾ ਜਿਹੜਾ ਆ ਉਹ ਨਹੀਂ ਹੈਗਾ। ਸੋ ਪਤਾ ਨਹੀਂ ਉਹ ਚੀਜ਼ ਹੋਣੀ ਆ ਕਿ ਨਹੀਂ ਹੋਣੀ। ਸੋ ਲੈਟਸ ਸੀ ਇਸ ਦੇ ਵਿੱਚ ਅੱਗੇ ਕੀ ਬਣਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜੀ, ਜੇ ਸਟੀਵ ਬੈਨਨ ਦੇ ਮਾਮਲੇ ਦੇ ਵਿੱਚ ਹੀ 2 ਜਿਹੜੀ ਗ੍ਰੈਂਡ ਜੂਰੀ ਆ ਉਹਨਾਂ ਨੇ ਇੰਡਾਈਟ ਇਹਨਾਂ ਨੂੰ ਕੀਤਾ ਆ। ਇਹਨਾਂ ਨੂੰ ਜਿਹੜਾ ਸਿਲੈਕਟ ਕਮੇਟੀ ਬਣਾਈ ਹੈਗੀ ਆ 6 ਜਨਵਰੀ ਦੀ ਜਿਹੜੀ ਜਾਂਚ ਕਰਨ ਵਾਲੀ, ਉਹਨਾਂ ਨੇ ਜਿਹੜਾ ਆਖਿਆ ਸੀਗਾ ਵੀ ਤੁਸੀਂ ਸਾਡੇ ਸਾਹਮਣੇ ਪੇਸ਼ ਹੋਵੋ, ਤੁਹਾਡੇ ਤੋਂ ਅਸੀਂ ਸਵਾਲਾਂ ਦੇ ਜਵਾਬ ਲੈਣੇ ਆ। ਟਰੰਪ ਦੇ ਲਾਇਰਸ ਜਿਹੜੇ ਆ ਉਹਨਾਂ ਨੇ ਕਿਹਾ ਸੀਗਾ ਵੀ ਤੁਹਾਨੂੰ ਜਾਣ ਦੀ ਲੋੜ ਨਹੀਂ। ਫਿਰ ਉਸੇ ਕਮੇਟੀ ਨੇ ਮਤਾ ਪਾਸ ਕੀਤਾ ਸੀਗਾ ਵੀ ਆਪਾਂ ਇਸ ਮਸਲੇ ਨੂੰ, ਕੰਟੈਂਪਟ ਆਫ ਕਾਂਗਰਸ ਵਾਲੇ ਮਸਲੇ ਨੂੰ ਜਿਹੜਾ ਆ ਉਹ ਡਿਪਾਰਟਮੈਂਟ ਆਫ ਜਸਟਿਸ ਕੋ ਘੱਲਾਂਗੇ। ਉਹਨਾਂ ਦੀ ਹੁਣ ਗ੍ਰੈਂਡ ਜੂਰੀ ਨੇ ਇਹਨਾਂ ਨੂੰ ਇੰਡਾਈਟ ਜਿਹੜਾ ਉਹ ਕੀਤਾ ਆ। ਹੁਣ ਤੱਕ ਜਿਹੜੇ ਕਈਆਂ ਨੂੰ ਇਹਨਾਂ ਨੇ ਸਪੀਨਾਜ਼ ਇਸ ਸਿਲੈਕਟ ਕਮੇਟੀ ਨੇ ਘੱਲੇ ਆ, ਜਿਹੜੇ ਖਾਸ ਕਰਕੇ ਟਰੰਪ ਦੇ ਨਜ਼ਦੀਕੀ ਆ, ਉਹਨਾਂ ਵਿੱਚੋਂ ਕੋਈ ਵੀ ਇਹਨਾਂ ਦੇ ਸਾਹਮਣੇ ਆ ਉਹ ਪੇਸ਼ ਨਹੀਂ ਹੋਇਆ ਹੈਗਾ। ਹੁਣ ਦੇਖਦੇ ਹਾਂ ਵੀ ਜਸਟਿਸ ਡਿਪਾਰਟਮੈਂਟ ਦੇ ਕੋਲ ਕੀ ਅਖਤਿਆਰ ਜਿਹੜਾ ਉਹ ਰਹਿੰਦਾ ਆ ਕੰਟੈਂਪਟ ਆਫ ਕਾਂਗਰਸ ਦੇ ਮਾਮਲੇ ਦੇ ਵਿੱਚ। ਕੀ ਕੋਈ ਇਹਨਾਂ ਨੂੰ ਇਸ ਅਕਾਊਂਟ ਦੇ ਲਈ, ਇਸ ਦੇ ਲਈ ਕੋਈ ਸਜ਼ਾ ਜਿਹੜੀ ਆ ਉਹ ਹੋ ਸਕਦੀ ਹੈ ਕਿ ਨਹੀਂ। ਕਹਿੰਦੇ ਵੀ ਇਹ ਜਿਹੜਾ ਅਕਾਊਂਟ ਆ ਮਿਨੀਮਮ ਆਫ 30 ਦਿਨ ਜਾਂ ਮੈਕਸੀਮਮ 1 ਸਾਲ ਦੀ ਸਜ਼ਾ ਜਿਹੜੀ ਆ ਇਹਨਾਂ ਚਾਰजेस ਦੇ ਲਈ ਹੈਗੀ। 67 ਸਾਲਾ ਜਿਹੜੇ ਸਟੀਵ ਬੈਨਨ ਆ, ਜਦੋਂ 6 ਜਨਵਰੀ ਦੀ ਇਨਸਰੈਕਸ਼ਨ ਜਾਂ ਜਿਹੜਾ ਬਹੁਤ ਸਾਰੀਆਂ ਚੀਜ਼ਾਂ ਜਿਹੜੇ ਪ੍ਰੋਟੈਸਟ ਕਹਿ ਦਿੰਦੇ ਆ, ਇਨਸਰੈਕਸ਼ਨ ਕਹਿ ਦਿੰਦੇ ਆ, ਰਾਈਟਸ ਕਹਿ ਦਿੰਦੇ ਆ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਕਹਿੰਦੇ ਵੀ ਮੇਨ ਸੂਤਰਧਾਰਾਂ ਦੇ ਵਿੱਚੋਂ ਇੱਕ ਸੀਗੇ। ਜੀ। ਅਗਲੀ ਖਬਰ ਜਿਹੜਾ ਆ ਰਿਟਨ ਹਾਊਸ ਦਾ ਜਿਹੜਾ ਟ੍ਰਾਇਲ ਚੱਲ ਰਿਹਾ ਹੈਗਾ ਕਾਇਲ ਦਾ, ਕਨੋਸ਼ਾ ਵਿਸਕੌਨਸਨ ਦੇ ਵਿੱਚ। ਉੱਥੇ ਜਿਹੜਾ ਜੱਜ ਆ ਉਹ ਕਾਫੀ ਹਰ ਰੋਜ਼ ਨਵੀਂ ਤੋਂ ਨਵੀਂ ਜਿਹੜੀ ਕੰਟਰੋਵਰਸੀ ਆ ਉਹਦੇ ਵਿੱਚ ਫਸਦਾ ਜਾ ਰਿਹਾ ਹੈਗਾ। ਤੇ ਜਿਹੜੇ ਜੱਜ ਸਾਹਿਬ ਆ, ਪਿਛਲੇ ਦਿਨੀ ਉਹਨਾਂ ਨੇ ਏਸ਼ੀਅਨ ਫੂਡ ਦੇ ਉੱਤੇ ਮਜ਼ਾਕ ਉਡਾਇਆ ਸੀ ਤੇ ਵਿੱਚੇ ਹੀ ਉਹ ਆਪਣੀ ਬੁੱਕ ਪੜ੍ਹਦੇ ਰਹਿੰਦੇ ਆ ਤੇ ਵਿੱਚੇ ਹੀ ਜਿਹੜਾ ਆ ਅੱਜ ਜਿਹੜੇ ਯੂਰੀ ਨੂੰ ਉਹ ਬਾਈਬਲ ਦੇ ਵਿੱਚੋਂ ਵੀ ਜਿਹੜੇ ਵਰਸਸ ਆ ਉਹ ਸੁਣਾਉਂਦੇ ਰਹੇ। ਸੋ ਇਹਦੇ ਸੰਬੰਧ ਦੇ ਵਿੱਚ ਫਾਰਮਰ ਜਿਹੜੇ ਰਹਿ ਚੁੱਕੇ ਬਰਮਾਉਂਟ ਦੇ ਗਵਰਨਰ ਆ ਹਾਵਰਡ ਡੀਨ, ਡੈਮੋਕ੍ਰੇਟ ਆ, ਉਹਨਾਂ ਨੇ ਸੋਸ਼ਲ ਮੀਡੀਆ ਤੇ ਕੁਐਸਚਨ ਵੀ ਕੀਤਾ ਵੀ ਜਿਹੜਾ ਜੱਜ ਹੈਗਾ ਆ ਇਹ ਇਨਕੰਪੀਟੈਂਟ ਜੱਜ ਹੈਗਾ ਆ। ਪਰ ਦੂਸਰੇ ਪਾਸੇ ਸਟੀਵਨ ਰਾਈਟ, ਇੱਕ ਕਲੀਨਿਕਲ ਲਾ ਪ੍ਰੋਫੈਸਰ ਯੂਨੀਵਰਸਿਟੀ ਆਫ ਵਿਸਕੌਨਸਨ ਮੈਡੀਸਨ ਦੇ ਹੈਗੇ ਆ, ਉਹ ਡਿਸਐਗਰੀ ਕੀਤੇ ਆ। ਉਹ ਕਹਿੰਦੇ ਵੀ ਜੱਜਸ ਦੇ ਕੋਲ ਰਿਸਪੌਂਸਿਬਿਲਿਟੀ ਹੁੰਦੀ ਆ ਨਿਊਟਰਲ ਰਹਿਣ ਦੇ ਲਈ, ਪਰ ਉਹ ਕਿੰਨੇ ਕੁ ਨਿਊਟਰਲ ਆ ਇਹ ਹੁਣ ਜਿਹੜਾ ਮੀਡੀਆ ਆ ਉਹ ਤੋਂ ਆਪਾਂ ਦੇਖ ਸਕਦੇ ਹੈਗੇ। ਜੀ, ਸਾਰਿਆਂ ਦੇ ਸਾਹਮਣੇ ਹੀ ਆ ਕਹਿੰਦੇ ਵੀ ਜੋ ਕੁਛ ਜਿਹੜਾ ਉਹ ਵਾਪਰ ਰਿਹਾ ਹੈ। ਸ਼ਿਕਾਗੋ ਪੁਲਿਸ ਦੇ ਸੁਪਰੀਡੈਂਟੈਂਟ ਆ, ਉਹ ਮੰਗ ਕਰ ਰਹੇ ਆ ਵੀ ਇੱਕ ਜਿਹੜਾ ਸਾਰਜੈਂਟ ਆ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇ, ਫਾਇਰ ਕਰ ਦਿੱਤਾ ਜਾਵੇ, ਕਿਉਂਕਿ ਉਹਨਾਂ ਨੇ ਗਲਤ ਘਰ ਦੇ ਵਿੱਚ ਰੇਡ ਮਾਰੀ। ਫਰਵਰੀ 2019 ਦੇ ਵਿੱਚ ਐਨਜੈਂਟੇ ਯੰਗ ਦੇ ਅਪਾਰਟਮੈਂਟ ਦੇ ਵਿੱਚ ਕਹਿੰਦੇ ਵੀ ਗਲਤ ਰੇਡ ਜਿਹੜੀ ਉਹ ਮਾਰੀ ਗਈ ਸੀ। ਸੋ ਹੁਣ ਉਸ ਮਾਮਲੇ ਦੇ ਵਿੱਚ ਸ਼ਿਕਾਗੋ ਪੁਲਿਸ ਸਾਰਜੈਂਟ ਆ ਉਹ ਟਰਮੀਨੇਸ਼ਨ ਕਹਿੰਦੇ ਆ ਫੇਸ ਕਰ ਰਹੇ ਹੈਗੇ ਆ। ਸੁਪਰੀਡੈਂਟੈਂਟ ਉੱਥੋਂ ਦੇ ਡੇਵਿਡ ਬਰਾਊਨ ਆ, ਉਹਨਾਂ ਨੇ ਐਲੈਕਸ ਵੋਲਿੰਸਕੀ ਉਹਨਾਂ ਨੂੰ ਫਾਇਰ ਕਰਨ ਦੇ ਲਈ ਜਿਹੜੇ ਡਿਪਾਰਟਮੈਂਟ ਦੇ ਅਧਿਕਾਰ ਰੂਲ ਹੈਗੇ ਆ ਉਹਨਾਂ ਨੂੰ ਜਿਹੜਾ ਉਹ ਕਰਨ ਦੇ ਲਈ ਆ। ਯਾਦ ਹੋਣਾ ਹਰਜੋਤ ਸਿੰਘ ਜੀ, ਬ੍ਰਿਆਨਾ ਟੇਲਰ ਜਿਹੜੀ ਨਾਂ ਦੀ ਜਿਹੜੀ ਐਮਰਜੈਂਸੀ ਮੈਡੀਕਲ ਦੇ ਨਾਲ ਜਿਹੜਾ ਕੰਮ ਕਰਦੀ ਸੀਗੀ,
ਉਸ ਨੂੰ ਉਸਦੇ ਘਰੇ ਜਾ ਕੇ ਜਿਹੜੀ ਆ ਉਹਦੀ ਹੱਤਿਆ ਜਿਹੜੀ ਉਹ ਹੋ ਗਈ ਸੀ, ਮੌਤ ਜਿਹੜੀ ਉਸਦੀ ਹੋ ਗਈ ਸੀ, ਉਹ ਬਾਅਦ 'ਚ ਪਤਾ ਲੱਗਾ ਸੀਗਾ ਵੀ ਗਲਤ ਥਾਂ ਦੇ ਉੱਤੇ ਜਿਹੜੀ ਉਹਨਾਂ ਨੇ ਰੇਡ ਜਿਹੜੀ ਉਹ ਮਾਰ ਦਿੱਤੀ ਸੀਗੀ। ਸੋ ਇਹ ਹੁਣ ਦੇਖਦੇ ਹਾਂ ਵੀ ਕੀ ਜਿਹੜਾ ਹੁੰਦਾ ਆ। ਉੱਧਰ ਜਿਹੜਾ ਫਰਟਰਨਲ ਆਰਡਰ ਆਫ ਪੁਲਿਸ ਆ ਸ਼ਿਕਾਗੋ ਦੀ, ਉਹਨਾਂ ਨੇ ਜਿਹੜੇ ਪੁਲਿਸ ਦੇ ਸੁਪਰੀਡੈਂਟੈਂਟ ਆ, ਉਹਨਾਂ ਦੇ ਖਿਲਾਫ ਜਿਹੜਾ ਰੁਖ ਅਪਣਾਇਆ ਹੋਇਆ ਆ। ਉਹਨਾਂ ਨੇ ਕਿਹਾ ਵੀ ਇਹ ਇੱਕ ਹੋਰ ਉਦਾਹਰਨ ਮਿਲਦੀ ਆ ਵੀ ਸੁਪਰੀਡੈਂਟੈਂਟ ਬਰਾਊਨ ਮਸਟ ਗੋ। ਇਹ ਜਾਣਬੁੱਝ ਕੇ ਕਹਿੰਦੇ ਆ ਵੀ ਮੇਅਰ ਦੇ ਲਈ ਕੰਮ ਜਿਹੜੇ ਉਹ ਕਰ ਰਹੇ ਆ। ਕਹਿੰਦੇ ਵੀ ਕੈਰਿੰਗ ਵਾਟਰ ਫॉर ਦਾ ਮੇਅਰ ਮਸਟ ਬੀ ਐਗਜ਼ੌਸਟਿੰਗ, ਵੀ ਉਹਨਾਂ ਦੇ ਗੜਬਈ ਵਾਲਾ ਕੰਮ ਆ, ਕਹਿੰਦੇ ਵੀ ਉਹ ਕਰ ਰਹੇ ਹੈਗੇ ਆ। ਸੋ ਹੀ ਇਜ਼ ਗੈਟਿੰਗ ਗੁੱਡ ਐਟ ਮਿਸਟਰ ਮੈਡਲਸ ਐਟ ਇਟ। ਸੋ ਉਹਨਾਂ ਨੇ ਕਾਫੀ ਇੱਕ ਹਿਸਾਬ ਦੇ ਨਾਲ ਆਲੋਚਨਾ ਜਿਹੜੀ ਉਹ ਕੀਤੀ ਹੈਗੀ ਆ। ਅਗਲੀ ਖਬਰ ਜਿਹੜੀ ਆ ਉਹ COP26 ਜਿਹੜੇ ਮੁਲਕ ਹੈਗੇ ਆ ਕਲਾਈਮੇਟ ਚੇਂਜ ਦੇ ਸੰਬੰਧ ਦੇ ਵਿੱਚ ਜਿਹੜੀ ਕਾਨਫਰੰਸ ਗਲਾਸਗੋ 'ਚ ਹੋ ਰਹੀ ਆ, ਅੱਜ ਉਹ ਕੁਛ ਐਗਰੀਮੈਂਟ ਜਿਹੜਾ ਆ ਮੁਲਕਾਂ ਨੇ ਕੀਤਾ ਹੈਗਾ, ਜਿਹਦੇ ਨਾਲ ਘੱਟੋ ਘੱਟ 1.5 ਡਿਗਰੀ ਸੈਲਸੀਅਸ ਜਿਹੜਾ ਟੈਂਪਰੇਚਰ ਆ ਉਹ ਨਾ ਵਧੇ। ਜਿਹੜੇ ਬਹੁਤ ਸਾਰੇ ਮੁਲਕ ਆ ਉਹਨਾਂ ਨੂੰ ਜਿਹੜੇ ਜਿੱਥੇ ਫੋਸਲ ਫਿਊਲ ਜਾਂ ਕੋਲ ਯੂਜ਼ ਹੁੰਦਾ ਆ, ਉਸ ਨੂੰ ਖਤਮ ਕਰਨ ਦੇ ਲਈ ਸਬਸਿਡੀਜ਼ ਜਿਹੜੀਆਂ ਦਿੱਤੀਆਂ ਜਾਊਗੀਆਂ, ਤਾਂ ਕਿ ਉਹ ਹੋਰ ਇੰਡਸਟਰੀ ਦੇ ਵਿੱਚ ਆਪਣੇ ਪੈਸੇ ਇਨਵੈਸਟ ਕਰ ਸਕਣ। ਇਹ ਜਿਹੜੀ ਕਾਨਫਰੰਸ ਹੋਈ ਸੀ, ਇਹਨੂੰ ਸਾਰਾ ਜਿਹੜਾ ਆ ਇਹਦੇ ਹੈੱਡ ਇੱਕ ਮਿਸਟਰ ਸ਼ਰਮਾ ਸੀਗੇ। ਉਹ ਕਹਿੰਦੇ ਵੀ ਸਾਨੂੰ ਪੂਰੀ ਤਰ੍ਹਾਂ ਜਿਹੜਾ ਆ ਡੈਡੀਕੇਸ਼ਨ ਦੇ ਨਾਲ ਇਹਦੇ 'ਤੇ ਕੰਮ ਕਰਨਾ ਪਊਗਾ, ਤਾਂ ਹੀ ਅਸੀਂ ਜਿਹੜਾ ਆ ਆਪਣਾ ਜਿਹੜਾ ਪੂਰਾ ਦੁਨੀਆ ਨੂੰ ਬਚਾ ਸਕਦੇ ਹੈਗੇ। ਨਹੀਂ ਤਾਂ ਜਿੱਦਾਂ ਦੀ ਸਿਚੁਏਸ਼ਨ ਚੱਲ ਰਹੀ ਆ, ਬਹੁਤ ਸਾਰੀਆਂ ਜਿਹੜੀਆਂ ਨੇਸ਼ਨਸ ਆ, ਉਹ ਜਿਹੜੇ ਛੋਟੇ-ਛੋਟੇ ਟਾਪੂ ਟਾਈਪ ਆ, ਉਹ ਪਾਣੀ ਦੇ ਵਿੱਚ ਡੁੱਬ ਸਕਦੇ ਆ। ਜੀ, ਸੋ ਹਰਜੋਤ ਸਿੰਘ ਜੀ, 70 ਤੋਂ 80% ਜਿਹੜੀ ਦੁਨੀਆ ਭਰ ਦੀ ਆਬਾਦੀ ਆ, ਉਹ ਕੋਸਟ ਦੇ ਨਜ਼ਦੀਕ ਜਿਹੜੀ ਉਹ ਰਹਿੰਦੀ ਆ। ਤੇ ਜੇ ਕੋਸਟ ਦੇ ਉੱਤੇ ਇਹ ਤੱਟਵਰਤੀ ਇਲਾਕਿਆਂ ਦੇ ਉੱਤੇ ਪਾਣੀ ਚੜ੍ਹ ਜਾਂਦਾ ਆ, ਤਾਂ ਬਹੁਤ ਭਿਆਨਕ ਨੁਕਸਾਨ ਜਿਹੜਾ ਆ ਉਹ ਹੋ ਸਕਦਾ ਆ ਤੇ ਉਹ ਹੋਵੇਗਾ। ਸੋ ਸਥਿਤੀ ਜਿਹੜੀ ਆ ਕਲਾਈਮੇਟ ਨੂੰ ਲੈ ਕੇ ਕਾਫੀ ਜ਼ਿਆਦਾ ਗੰਭੀਰ ਜਿਹੜੀ ਉਹ ਬਣਦੀ ਜਾ ਰਹੀ ਹੈ। 11 ਦਿਨ ਜਿਹੜੀ ਇਹ ਚੱਲੀ ਕਲਾਈਮੇਟ ਟਾਕਸ ਆ, ਉਸ ਤੋਂ ਬਾਅਦ ਦੇ ਵਿੱਚ ਜਿਹੜੀ ਤੁਸੀਂ ਸਮਝੌਤੇ ਦੀ ਗੱਲ ਕਰ ਰਹੇ ਆ, ਉਸ ਦੇ ਵਿੱਚ ਹੁਣ ਚੀਨ ਤੇ ਇੰਡੀਆ ਜਿਹੜੇ 22 ਹੋਰ ਮੁਲਕਾਂ ਦੇ ਨਾਲ ਇਹ ਮੰਗ ਕਰ ਰਹੇ ਆ ਵੀ ਕੁਝ ਅਹਿਮ ਜਿਹੜੇ ਇਸ ਦੇ ਵਿੱਚ ਸੈਕਸ਼ਨ ਰੱਖੇ ਗਏ ਆ ਕਲਾਈਮੇਟ ਚੇਂਜ ਨੂੰ ਕੰਟਰੋਲ ਕਰਨ ਦੇ ਲਈ, ਉਹਨਾਂ ਨੂੰ ਇਸ COP26 ਐਗਰੀਮੈਂਟ ਦੇ ਵਿੱਚੋਂ ਕੱਢ ਦਿੱਤਾ ਜਾਵੇ। ਸੋ ਕਹਿਣ ਨੂੰ ਉੱਤੋਂ ਤਾਂ ਇਹ ਦੁਨੀਆ ਨੂੰ ਇਹ ਦਿਖਾਉਣਾ ਚਾਹੁੰਦੇ ਆ ਵੀ ਅਸੀਂ ਸਾਰੇ ਜਿਹੜੇ ਜੀ ਇਕੱਠੇ ਹੀ ਆ, ਅਸੀਂ ਇਸ ਚੀਜ਼ ਦੇ ਨਾਲ ਹੀ ਆ, ਪਰ ਇਵੈਂਚੁਅਲੀ ਜਿਹੜਾ ਆ ਉਹ ਅੰਦਰ ਖਾਤੇ ਇੰਨਾ ਜ਼ਿਆਦਾ ਆ ਔਖਾ ਕੰਮ ਜਿਹੜਾ ਉਹ ਸਹੇੜਨਾ ਨਹੀਂ ਚਾਹੁੰਦੇ ਹੈਗੇ। ਕਿਉਂਕਿ ਜਦੋਂ ਇਦਾਂ ਦੀ ਚੀਜ਼ ਜਿਹੜੀ ਹਰਜੋਤ ਸਿੰਘ ਜੀ ਕਰਨੀ ਪੈਂਦੀ ਆ ਜਾਂ ਕਰਨੀ ਹੋਵੇਗੀ, ਬਹੁਤ ਸਾਰੇ ਲੋਕਾਂ ਦੀਆਂ ਜੌਬਸ ਵੀ ਜਾ ਸਕਦੀਆਂ, ਬਹੁਤ ਸਾਰੀਆਂ ਜਿਹੜੀਆਂ ਇੰਡਸਟਰੀਜ਼ ਆ ਉਹਨਾਂ ਦੇ ਵਿੱਚ ਪਲਾਇਨ ਤੇ ਹੋਰ ਕਈ ਕੁਛ ਜਿਹੜਾ ਆ ਉਹ ਹੋ ਸਕਦਾ ਆ। ਸੋ ਹੈ ਤਾਂ ਔਖਾ ਕੰਮ। ਹੁਣ ਦੇਖਦੇ ਆ ਵੀ ਕਿਹੜੇ ਲੀਡਰ ਜਿਹੜੇ ਉਹ ਕਰਨ ਦੇ ਵਿੱਚ ਕਾਮਯਾਬ ਹੋਣਗੇ। ਉਹਦਾ ਬਦਲਵਾਂ ਜਿਹੜਾ ਰੂਪ ਕੁਛ ਲੈ ਕੇ ਉਹਨਾਂ ਦੀ ਥਾਂ ਦੇ ਉੱਤੇ ਉਹਨਾਂ ਨੂੰ ਕਿਹੜੀਆਂ ਜੌਬਸ ਦਿੱਤੀਆਂ ਜਾ ਸਕਦੀਆਂ, ਕਿਹੜੀਆਂ ਮਿਲ ਸਕਦੀਆਂ ਆ, ਉਹ ਜਿਹੜਾ ਕਰਨਾ ਆ ਉਹ ਇੱਕ ਵੱਡੀ ਜਿਹੜੀ ਚੁਣੌਤੀ ਇਹਨਾਂ ਸਾਰੇ ਲੀਡਰਸ ਦੇ ਲਈ ਰਹੇਗੀ। ਅਗਲੀ ਖਬਰ ਸਾਬਕਾ ਰਾਸ਼ਟਰਪਤੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਅੱਜ 2 ਕੇਸ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਆ। ਇੱਕ ਤਾਂ ਉਹਨਾਂ ਦਾ ਕੇਸ ਸੀ ਜਿਹਦੇ ਵਿੱਚ ਉਹਨਾਂ ਦੀ ਡੈਪੋਜੀਸ਼ਨ ਹੋਣੀ ਸੀ, ਡੈਫਾਮੇਸ਼ਨ ਲਾਸੂਟ ਅਪ੍ਰੈਂਟਿਸ ਜਿਹੜੇ ਕੰਟੈਸਟੈਂਟ ਸਮਰ ਜ਼ਰਵਸ ਵੱਲੋਂ। ਇਸ ਬੀਬੀ ਨੇ ਜਿਹੜੇ ਉਹਨਾਂ 'ਤੇ ਸੈਕਸ਼ੂਅਲ ਹਰਾਸਮੈਂਟ ਦੇ ਜਿਹੜੇ ਚਾਰਜਸ ਲਾਏ ਸੀਗੇ, ਪਰ ਉਸਨੇ ਆਪਣਾ ਕੇਸ ਜਿਹੜਾ ਆ ਉਹ ਡਰੋਪ ਕਰ ਲਿਆ। ਇਹ ਦੂਸਰਾ ਜਿਹੜਾ ਆ ਉਹਨਾਂ ਦੇ ਰਹਿ ਚੁੱਕੇ ਅਟਾਰਨੀ ਮਾਈਕਲ ਕੋਹਨ ਨੇ ਟਰੰਪ ਆਰਗੇਨਾਈਜੇਸ਼ਨ ਦੇ ਅਗੇਂਸਟ ਕੇਸ ਲਾਇਆ ਸੀ, ਉਹ ਵੀ ਜਿਹੜਾ ਕੇਸ ਆ ਉਹ ਡਿਸਮਿਸ ਹੋ ਗਿਆ ਹੈਗਾ ਜੀ। ਸੋ ਇੱਕ ਦੇ ਵਿੱਚ ਜਿਹੜਾ ਜਿਹਨੇ ਕੀਤਾ ਸੀ ਉਹਨੇ ਵਾਪਸ ਲਿਆ, ਤੇ ਮਾਈਕਲ ਕੋਹਨ ਕਾਫੀ ਜ਼ਿਆਦਾ ਕਾਂਗਰਸ ਦੇ ਮੂਹਰੇ ਪੇਸ਼ ਹੋ ਕੇ ਇਹਨਾਂ ਦੇ ਖਿਲਾਫ ਜਿਹੜਾ ਉਹ ਬੋਲਦਾ ਤੇ ਉਹ ਦੱਸਦਾ ਜਿਹੜਾ ਉਹ ਰਿਹਾ ਸੀਗਾ। ਪਰ ਅੱਜ ਇਸ ਅਦਾਲਤ ਨੇ ਕਿਹਾ ਵੀ ਨਹੀਂ ਭਾਈ, ਤੇਰੇ ਕੇਸ ਦੇ ਵਿੱਚ ਕੋਈ ਬਹੁਤਾ ਦਮ ਸਾਨੂੰ ਨਜ਼ਰ ਨਹੀਂ ਆ ਰਿਹਾ ਹੈਗਾ। ਬੀਤੇ ਦਿਨਾਂ ਦੇ ਵਿੱਚ NFL ਦੇ ਜਿਹੜੇ ਰੇਡਰਸ ਆ, ਵੇਗਸ ਰੇਡਰਸ ਆ, ਉਹਨਾਂ ਦਾ ਜਿਹੜਾ ਹੈੱਡ ਕੋਚ ਸੀਗਾ ਜੌਨ ਗਰੂਡਨ, ਉਸ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਗਿਆ ਸੀ, ਕਿਉਂਕਿ ਉਸ ਦੀਆਂ ਕਈ ਸਾਲ ਪੁਰਾਣੀਆਂ ਜਿਹੜੀਆਂ ਈਮੇਲਸ ਉਤੋਂ ਲੈ ਕੇ ਹੁਣ ਤੱਕ ਜਿਹੜੀਆਂ ਈਮੇਲਸ ਆ ਉਹ ਸਾਹਮਣੇ ਆਈਆਂ ਸੀਗੀਆਂ, ਜਿਸ ਦੇ ਵਿੱਚ ਉਹ ਕਹਿ ਲਓ ਵੀ ਮਾੜੇ ਸ਼ਬਦਾਵਲੀ ਜਿਹੜੀ ਆ ਉਹ ਖਾਸ ਕਰਕੇ ਕਾਲੇ ਮੂਲ ਦੇ ਜਿਹੜੇ ਲੋਕ ਆ ਉਹ ਖਿਡਾਰੀ ਆ ਉਹਨਾਂ ਪ੍ਰਤੀ
ਜਿਹੜੀ ਉਹ ਵਰਤਦਾ ਜਿਹੜਾ ਉਹ ਰਿਹਾ ਹੈਗਾ ਆ, ਤੇ ਜਾਂ ਐਲਜੀਬੀਟੀ ਕਮਿਊਨਿਟੀ ਦੇ ਬਾਰੇ ਜਿਹੜਾ ਉਸਨੇ ਜਿਹੜਾ ਉਹ ਬੋਲਿਆ ਸੀ। ਅੱਜ ਉਸਨੇ ਲਾਸੂਟ ਜਿਹੜਾ ਉਹ ਫਾਈਲ ਕਰ ਦਿੱਤਾ ਆ NFL ਦੇ ਖਿਲਾਫ, ਤੇ ਜਿਹੜਾ ਕਮਿਸ਼ਨਰ ਹੈਗਾ ਰੋਜਰ ਗਡੈਲ ਉਸ ਦੇ ਖਿਲਾਫ। ਉਹਨਾਂ ਨੇ ਇਹ ਦੋਸ਼ ਲਾਏ ਆ ਵੀ ਉਸ ਦਾ ਕਰੀਅਰ ਤੇ ਉਸਦੀ ਰੈਪੂਟੇਸ਼ਨ ਜਿਹੜੀ ਆ ਉਹ ਗਲਤ ਢੰਗ ਦੇ ਨਾਲ ਜਿਹੜਾ ਕੈਂਪੇਨ ਇਸ ਦੇ ਖਿਲਾਫ ਉਹਨਾਂ ਨੇ ਚਲਾਇਆ ਆ, ਉਹਦੇ ਨਾਲ ਉਸਨੇ ਨਸ਼ਟ ਕੀਤੀ ਆ। ਸੋ ਉਸ ਚੀਜ਼ ਦੇ ਖਿਲਾਫ ਇਹਨਾਂ ਨੇ ਲਾਸੂਟ ਫਾਈਲ ਕੀਤਾ। ਕਲਾਰਕ ਕਾਉਂਟੀ ਨਵਾਡਾ ਡਿਸਟ੍ਰਿਕਟ ਕੋਰਟ ਆ, ਉਸ ਦੇ ਵਿੱਚ ਆਪਣੇ ਇਹਨਾਂ ਨੇ ਲਾਸੂਟ ਦਰਜ ਕੀਤਾ। ਅਗਲੀ ਖਬਰ ਜੀਮੇਲ ਦੇ ਸੰਬੰਧ ਵਿੱਚ ਆ। ਅੱਜ ਜੀਮੇਲ 5 ਘੰਟੇ ਜਿਹੜੀ ਆ ਉਹ ਬੰਦ ਰਹੀ, ਜਿਹਦੇ ਕਰਕੇ ਬਹੁਤ ਸਾਰੇ ਜਿਹੜੇ ਫਰਸਟ੍ਰੇਟਡ ਯੂਜ਼ਰ ਸੀਗੇ ਉਹ ਨਾ ਤਾਂ ਮੈਸੇਜ ਸੈਂਡ ਕਰ ਸਕੇ ਤੇ ਨਾ ਹੀ ਰਿਸੀਵ ਕਰ ਸਕੇ। ਸੋ ਹੁਣ ਜਿਹੜੀਆਂ ਕੰਪਨੀਆਂ ਆ ਉਹਨਾਂ ਨੂੰ ਇਹ ਪ੍ਰੋਬਲਮ ਆ ਰਹੀ ਹੈ। ਇਸ ਤੋਂ ਪਹਿਲਾਂ ਵੀ ਜਿਹੜਾ ਜ਼ਕਰਬਰਗ ਆ ਉਹਦੀ ਕੰਪਨੀ ਇਸ ਮਹੀਨੇ 2 ਵਾਰੀ ਸ਼ਟ ਡਾਊਨ ਹੋਈ ਸੀ। ਸੋ ਹੁਣ ਤੁਸੀਂ ਦੇਖ ਲਓ ਵੀ ਜੇ ਕੁਝ ਘੰਟਿਆਂ ਲਈ ਇੰਟਰਨੈਟ ਕਿਤੇ ਰੱਬ ਨਾ ਕਰੇ ਬੰਦ ਹੋ ਜਾਏ ਤਾਂ ਦੁਨੀਆ ਕਿਸ ਤਰ੍ਹਾਂ ਜਿਹੜੀ ਆ ਜੀਊਗੀ। ਜੀ ਬਿਲਕੁਲ, ਵਾਲ ਪੱਟਣੇ ਸ਼ੁਰੂ ਕਰ ਦੇਣੇ ਆ ਤੇ ਇੱਕ ਦੂਜੇ ਨਾਲ ਗੱਲ ਕਰਨੀ ਪਊਗੀ ਆਮੋ ਸਾਹਮਣੇ, ਫੇਸ ਟੂ ਫੇਸ। ਉਹ ਕਾਈਂਡ ਆਫ ਭੁੱਲੀ ਆ, ਤੇ ਟੈਕਸਟ ਦੇ ਉੱਤੇ ਜਿਹੜਾ ਕੰਮ ਜਿਹੜਾ ਉਹ ਚੱਲਦਾ, ਜਾਂ ਆਪਣੇ ਜਿਹੜੇ ਵਿਚਾਰ ਆ ਉਹ ਜਿਹੜੇ ਉਹਨਾਂ ਨੇ ਉੱਥੇ ਛੱਡਣੇ ਹੁੰਦੇ ਆ। ਯੂਰਪੀਅਨ ਸੰਘ ਦੇ ਵਿੱਚ ਜਿਹੜਾ ਹੁਣ ਉੱਥੇ ਬਾਰਡਰ ਕ੍ਰਾਈਸਿਸ ਆ, ਕਹਿੰਦੇ ਆ ਵੀ ਉਹ ਗੰਭੀਰ ਰੂਪ ਅਖਤਿਆਰ ਕਰਦਾ ਜਾ ਰਿਹਾ ਹੈਗਾ ਆ। ਬੈਲਾਰੂਸ, ਜਿਨ੍ਹਾਂ ਦੇ ਰਾਸ਼ਟਰਪਤੀ ਦੇ ਉੱਤੇ ਅਲੈਗਜ਼ੈਂਡਰ ਲੁਕਾਸ਼ੈਂਕੋ ਦੇ ਉੱਤੇ ਇਹ ਦੋਸ਼ ਲਗਾਏ ਜਾ ਰਹੇ ਯੂਰਪੀਅਨ ਸੰਘ ਦੇ ਦੁਆਰਾ ਵੀ ਇਹ ਜਾਣਬੁੱਝ ਕੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਉੱਥੋਂ ਲੋਕਾਂ ਨੂੰ ਆਪਣੇ ਨਾਲ ਦੇ ਗਵਾਂਢੀ ਮੁਲਕਾਂ ਦੇ ਵੱਲ ਨੂੰ ਧੱਕ ਰਹੇ ਨੇ। ਤੇ ਉਹ ਉਹਨਾਂ ਨੇ ਹੁਣ ਇਹ ਕਿਹਾ ਆ ਵੀ ਮੈਂ ਜਿਹੜਾ ਯੂਰਪੀਅਨ ਸੰਘ ਨੂੰ ਗੈਸ ਦੀ ਸਪਲਾਈ ਜਾਂਦੀ ਆ, ਮੈਂ ਉਸ ਦੀ ਸੰਘੀ ਜਿਹੜੀ ਆ ਉਹ ਨੱਪ ਸਕਦਾ ਆ, ਉਸ ਨੂੰ ਘੁੱਟ ਸਕਦਾ ਆ। ਸੋ ਇਹ ਹੁਣ ਟਰਾਈ ਕੀਤੀ ਜਾ ਰਹੀ ਆ। ਲੰਮੇ ਸਮੇਂ ਤੋਂ ਲੁਕਾਸ਼ੈਂਕੋ ਜਿਹੜਾ ਆ ਉਹ ਸੱਤਾ ਦੇ ਵਿੱਚ ਹੈਗਾ ਆ। ਜਿਹੜਾ ਵੀ ਕੋਈ ਇਸ ਦਾ ਵਿਰੋਧ ਕਰਦਾ ਆ ਤੇ ਜਾਂ ਇਸ ਦੇ ਖਿਲਾਫ ਬੋਲਦਾ ਆ, ਕਹਿੰਦੇ ਵੀ ਉੱਥੇ ਉਸ ਨੂੰ ਪੋਲੀਟੀਕਲ ਪ੍ਰਿਜ਼ਨਰ ਜਿਹੜਾ ਆ ਉਹ ਬਣਾ ਲਿਆ ਜਾਂਦਾ ਆ। ਕੁਛ ਮਹੀਨੇ ਪਹਿਲਾਂ ਇੱਕ ਜਹਾਜ਼ ਨੂੰ ਵੀ ਧੱਕੇ ਨਾਲ ਇਹਨਾਂ ਨੇ ਲਾਹ ਕੇ ਵਿੱਚੋਂ ਇੱਕ ਬੰਦੇ ਨੂੰ ਕਹਿੰਦੇ ਆ ਹਿਰਾਸਤ ਦੇ ਵਿੱਚ ਲੈ ਲਿਆ ਸੀ। ਰਸ਼ੀਆ ਦਾ ਜਿਹੜਾ ਰਾਸ਼ਟਰਪਤੀ ਹੈਗਾ ਪੁਤਿਨ, ਉਸ ਦਾ ਪੂਰਾ ਥਾਪੜਾ ਕਹਿੰਦੇ ਆ ਅਲੈਗਜ਼ੈਂਡਰ ਲੁਕਾਸ਼ੈਂਕੋ ਨੂੰ ਹੈਗਾ ਆ, ਤੇ ਉਹ ਇਸ ਜ਼ਰੀਏ ਜਿਹੜੇ ਇਮੀਗ੍ਰੈਂਟਸ ਹੈਗੇ ਆ ਜਿਨ੍ਹਾਂ ਨੂੰ ਪੋਲੈਂਡ ਵੱਲ ਨੂੰ ਤੇ ਹੋਰ ਮੁਲਕਾਂ ਵੱਲ ਨੂੰ ਬਾਰਡਰ ਦੇ ਉੱਤੇ ਘੱਲ ਰਿਹਾ ਆ ਫਰੀਜ਼ਿੰਗ ਕੈਂਪਸ ਦੇ ਵਿੱਚ। ਕਹਿੰਦੇ ਵੀ ਉਸ ਦੀ ਵਰਤੋਂ ਕਰਕੇ ਜਿਹੜੇ ਉਸ ਦੇ ਉੱਤੇ ਸੈਂਕਸ਼ਨ ਲਾਈਆਂ ਗਈਆਂ ਨੇ, ਉਹਨਾਂ ਨੂੰ ਜਿਹੜਾ ਹਟਵਾਉਣ ਦੀ ਕੋਸ਼ਿਸ਼ ਜਾਂ ਉਹਦੇ ਨਾਲ ਗੱਲਬਾਤ ਕਰਨ ਦੇ ਲਈ ਉਹ ਕੋਸ਼ਿਸ਼ ਕਰਵਾ ਰਿਹਾ ਆ। ਪਰ ਯੂਰਪੀਅਨ ਸੰਘ ਕਿਹਾ ਜਾ ਰਿਹਾ ਆ ਵੀ ਅੰਦਰ ਖਾਤੇ ਹੋਰ ਨਵੀਆਂ ਰੋਕਾਂ ਜਿਹੜੀ ਆ ਲੁਕਾਸ਼ੈਂਕੋ ਤੇ ਇਸ ਮੁਲਕ ਦੇ ਉੱਤੇ ਲਾਉਣ ਦੀਆਂ ਤਿਆਰੀਆਂ ਵਿੱਢ ਰਹੀ ਆ। ਅਗਲੀ ਖਬਰ ਜਿਹੜੀ ਆ ਆਪਣੇ ਪ੍ਰੈਜ਼ੀਡੈਂਟ ਜੋ ਬਾਈਡਨ ਤੇ ਚਾਈਨਾ ਦੇ ਜਿਹੜੇ ਹੈੱਡ ਹੈਗੇ ਆ ਜਿਨਪਿੰਗ, ਉਹ ਵਰਚੁਅਲੀ ਜਿਹੜੇ ਆ ਇਸ ਸੋਮਵਾਰ ਨੂੰ ਮਿਲਣ ਜਾ ਰਹੇ ਹੈਗੇ ਆ। ਸੋ ਵਾਈਟ ਹਾਊਸ ਜ਼ਿਆਦਾ ਤਾਂ ਨਹੀਂ ਐਕਸਪੈਕਟ ਕਰ ਰਿਹਾ ਇਸ ਮੀਟਿੰਗ ਤੋਂ ਬਾਅਦ, ਪਰ ਚਾਈਨਾ ਦੇ ਨਾਲ USA ਦੇ ਰਿਲੇਸ਼ਨ ਪਿਛਲੇ ਕੁਝ ਸਾਲਾਂ ਤੋਂ ਵਧੀਆ ਨਹੀਂ ਚੱਲ ਰਹੇ ਹੈਗੇ। ਪਰ ਕਿਉਂਕਿ ਪਹਿਲਾਂ ਟਰੰਪ ਐਡਮਿਨਿਸਟ੍ਰੇਸ਼ਨ ਵੇਲੇ ਤਾਂ ਬਹੁਤ ਬੈਡ ਸੀ, ਹੁਣ ਵੀ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਚਾਈਨਾ ਦੇ ਵਿੱਚ ਧੱਕਾ ਹੋ ਰਿਹਾ, ਮਿਨੋਰਟੀਜ਼ ਦੇ ਨਾਲ ਕਤਲੇਆਮ ਹੋ ਰਿਹਾ, ਉਹਦੇ ਕਰਕੇ ਤਾਈਵਾਨ ਨੂੰ ਲੈ ਕੇ, ਹਾਂਗਕਾਂਗ ਨੂੰ ਲੈ ਕੇ US ਨੇ ਚਾਈਨਾ ਦਾ ਬਹੁਤ ਵਿਰੋਧ ਕੀਤਾ ਹੈਗਾ ਆ। ਤੇ ਦੂਸਰੇ ਪਾਸੇ ਜਿਹੜਾ ਚਾਈਨਾ ਆ ਉਹ ਫਾਈਨੈਂਸ਼ੀਅਲੀ ਬਹੁਤ ਹਰਟ ਹੋਇਆ ਹੈਗਾ ਪਿਛਲੇ 1-2 ਸਾਲਾਂ ਦੇ ਵਿੱਚ। ਸੋ ਚਾਈਨਾ ਵਾਲੇ ਵੀ ਚਾਹੁੰਦੇ ਆ ਵੀ ਮੁੜ ਕੇ ਸਾਡੇ ਰਿਲੇਸ਼ਨ USA ਨਾਲ ਵਧੀਆ ਬਣਨ, ਪਰ ਲੱਗਦਾ ਨਹੀਂ। ਬਾਕੀ ਦੇਖੋ ਸੋਮਵਾਰ ਨੂੰ ਜਿਹੜੀ ਵਰਚੁਅਲ ਮੀਟਿੰਗ ਹੋਣੀ ਆ ਉਹ ਤੋਂ ਬਾਅਦ ਕੀ ਨਿਕਲਦਾ ਹੈ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹ ਕਾਫੀ ਵੱਡੀ ਜਿਹੜੀ ਚੀਨ ਨੂੰ, ਕਿਉਂਕਿ ਬਹੁਤ ਸਾਰੀ ਮੈਨੂਫੈਕਚਰਿੰਗ ਅਮਰੀਕੀ ਕੰਪਨੀਆਂ ਨੇ ਚਾਈਨਾ ਤੋਂ ਚੱਕ ਕੇ ਹੋਰ ਮੁਲਕਾਂ ਦੇ ਵਿੱਚ ਲੈ ਗਈ, ਜਿਨ੍ਹਾਂ ਵਿੱਚ ਇਹ ਭਾਰਤ ਵੀ ਜਿਹੜਾ ਉਹ ਸ਼ਾਮਿਲ ਆ। ਉਹ ਹੁਣ ਉੱਥੇ ਵੀ ਜਿਹੜਾ ਉਹ ਜਾ ਕੇ ਕਰ ਰਹੇ ਨੇ ਬਿਜ਼ਨਸ, ਜਿਹੜਾ ਉਹ ਕਰ ਰਹੇ ਨੇ, ਤੇ ਹੋਰ ਵੀਅਤਨਾਮ, ਹੋਰ ਬਾਕੀ ਮੁਲਕਾਂ ਦੇ ਵੱਲ ਨੂੰ ਜਿਹੜਾ ਉਹ ਜਾ ਰਹੇ ਹੈਗੇ ਆ। ਉਧਰ ਸਪਲਾਈ ਚੇਨ ਨੂੰ ਲੈ ਕੇ ਜਿਹੜਾ ਆ ਕਾਫੀ ਵੱਡੀ ਜਿਹੜੀ ਸਮੱਸਿਆ ਆ ਉਹ ਝੱਲਣੀ ਪੈ ਰਹੀ ਹੈਗੀ ਆ। ਇੱਕ ਹਿਊਸਟਨ ਤੋਂ ਖਬਰ ਆ ਰਹੀ ਆ, ਜਿਹੜੇ ਪੇਂਟ ਵਾਲੇ ਆ ਸ਼ਰਵਿਨ ਵਿਲੀਅਮਸ, ਕਹਿੰਦੇ ਉਹਨਾਂ ਨੇ 4% ਸਰਚਾਰਜ ਜਿਹੜਾ ਉਹ ਲਾ ਦਿੱਤਾ ਆ ਸਪਲਾਈ ਚੇਨ ਨੂੰ ਲੈ ਕੇ। ਤੇ ਉਸ ਨੂੰ ਲੈ ਕੇ ਕਈ ਜਿਹੜੇ ਹੁਣ ਹੈਗੇ ਨੇ ਕਹਿ ਲਓ ਵੀ ਕੰਟਰੈਕਟਰ, ਉਹ ਉਹਨਾਂ ਨੂੰ ਕਾਲ ਆਊਟ ਕਰ ਰਹੇ ਵੀ ਭਾਈ ਆਹ ਕੀ ਮਤਲਬ ਹੋਇਆ, 4% ਸਪਲਾਈ ਚੇਨ ਚਾਰਜਸ ਜਿਹੜੇ ਉਹ ਲਗਾਏ ਜਾ ਰਹੇ ਆ।
ਤੇ ਕੀਮਤਾਂ ਨੂੰ ਜਿਹੜਾ ਉਹ ਵਧਾਇਆ ਜਾ ਰਿਹਾ ਹੈਗਾ। ਨੋ ਡਾਊਟ ਸਪਲਾਈ ਚੇਨ ਦੀ ਸਮੱਸਿਆ ਹੈਗੀ ਆ, ਪਰ ਇਸ ਦੇ ਵਿੱਚ ਜਿਹੜਾ ਖਰੀਦਣ ਵਾਲਾ ਆ ਉਸ ਦਾ ਕੀ ਭਾਈ ਕਸੂਰ ਹੈਗਾ ਜੇ ਤੁਹਾਡੇ ਤੱਕ ਸਮਾਨ ਜਿਹੜਾ ਆ ਉਹ ਸਮੇਂ ਸਿਰ ਨਹੀਂ ਪਹੁੰਚ ਰਿਹਾ, ਤੇ 4% ਤੱਕ ਜਿਹੜਾ ਸਪਲਾਈ ਚੇਨ ਚਾਰजेस ਜਿਹੜੇ ਉਹ ਲਾਏ ਜਾ ਰਹੇ ਹੈਗੇ ਆ। ਸੋ ਤੁਸੀਂ ਹਿਸਾਬ ਲਾ ਲਓ ਵੀ $1 ਮਿਲੀਅਨ ਦੀ ਜੌਬ ਦੇ ਉੱਤੇ $40,000 ਐਕਸਟਰਾ ਜਿਹੜਾ ਆ ਉਹ ਦੇਣਾ ਪੈ ਸਕਦਾ ਹੈ। ਇਹ ਇੱਕ ਕੇਸ ਸਾਹਮਣੇ ਆਇਆ, ਹੋਰ ਪਤਾ ਨਹੀਂ ਕਈ ਥਾਵਾਂ ਦੇ ਉੱਤੇ ਇਦਾਂ ਜਿਹੜਾ ਉਹ ਲੋਕ ਕਰ ਰਹੇ ਹੋ ਸਕਦੇ ਆ। ਅਗਲੀ ਖਬਰ ਇੱਕ ਜਿਹੜੀ ਆ ਸਕੂਲ ਦੀ ਟੀਚਰ 24 ਸਾਲਾਂ ਦੀ ਐਲੈਗਜ਼ੈਂਡਰਾ ਮੋਰਾਲੀ, ਇਹ ਜਾਰਜੀਆ ਤੋਂ ਸੀ। ਪਿਛਲੇ 9 ਦਿਨਾਂ ਤੋਂ ਮਿਸਿੰਗ ਸੀ। ਅੱਜ ਉਸ ਦੀ ਜਿਹੜੀ ਬੋਡੀ ਆ ਮੈਕਸੀਕੋ ਦੇ ਵਿੱਚ ਇੱਕ ਕਾਰ ਦੇ ਵਿੱਚੋਂ ਮਿਲੀ ਹੈਗੀ ਆ। ਜੇਲੇਸਕੋ ਜਿਹੜਾ ਮੈਕਸੀਕੋ ਦਾ ਸਟੇਟ ਆ, ਉੱਥੋਂ ਇੱਕ ਬੰਦੇ ਨੂੰ ਅਰੈਸਟ ਵੀ ਕੀਤਾ ਗਿਆ ਹੈਗਾ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤੀ ਦੇ ਵੱਲ ਨੂੰ ਵੱਧ ਰਿਹਾ ਹੈਗਾ ਆ। ਇੱਕ ਤੇ ਆਪਾਂ ਲੋਕਲ ਖਬਰ ਵੀ ਕਰਨੀ, ਬੇਕਰਸਫੀਲਡ ਦੇ ਵਿੱਚ ਆਪਾਂ ਨਗਰ ਕੀਰਤਨ ਤੇ ਜਾਣਾ ਹੀ ਜਾਣਾ ਆ। ਸੰਡੇ ਨੂੰ ਆਪਾਂ ਮਿਲਾਂਗੇ। ਸਾਰੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਜਰੂਰ ਉੱਥੇ ਆ ਕੇ ਮਿਲਿਓ, ਤੇ ਜਿਹੜੇ ਦੂਰ ਦੁਰੇਡੇ ਰਹਿੰਦੇ ਆ ਉਹਨਾਂ ਨੂੰ ਆਪਾਂ ਲਾਈਵ ਕਵਰੇਜ ਜਿਹੜੀ ਆ ਪੰਜਾਬੀ ਰੇਡੀਓ USA ਦਾ ਜਿਹੜਾ YouTube ਚੈਨਲ ਆ ਜਾਂ Facebook ਉੱਤੇ ਦਿਖਾਵਾਂਗੇ। ਬੇਕਰਸਫੀਲਡ ਤੋਂ ਇਹ ਖਬਰ ਆ ਰਹੀ ਆ, ਉੱਥੇ ਹੋਮਲੈਸ ਲੋਕਾਂ ਦੇ ਲਈ ਆਪਣੀ ਜਿਹੜੀ ਸਿੱਖ ਕਮਿਊਨਿਟੀ ਆ, ਖਾਸ ਕਰਕੇ ਬੇਕਰਸਫੀਲਡ ਸਿੱਖ ਵਿਮਨ ਐਸੋਸੀਏਸ਼ਨ ਕਾਫੀ ਲੰਮੇ ਸਮੇਂ ਤੋਂ ਹੈਲਪ ਕਰਦੀ ਹੈਗੀ ਆ। ਉਹ ਇਹਨਾਂ ਮਹੀਨਿਆਂ ਦੇ ਵਿੱਚ ਜਿਹੜੇ ਹੋਮਲੈਸ ਲੋਕ ਆ ਉਹਨਾਂ ਨੂੰ ਜੈਕਟਸ, ਬਲੈਂਕਟਸ ਤੇ ਹੋਰ ਜਿਹੜਾ ਤੱਤਾ ਫੂਡ ਆ ਉਹ ਪ੍ਰੋਵਾਈਡ ਕਰਦੇ ਹੈਗੇ ਆ। ਰਾਜੀ ਬਰਾੜ ਜਿਹੜੀ ਬੇਕਰਸਫੀਲਡ ਸਿੱਖ ਵੂਮਨ ਐਸੋਸੀਏਸ਼ਨ ਨੂੰ ਰਨ ਕਰਦੇ ਆ, ਤੇ ਕਹਿੰਦੇ ਪਈ ਅਸੀਂ ਬਹੁਤ ਲੰਮੇ ਸਮੇਂ ਤੋਂ ਇਹ ਸੇਵਾ ਕਰ ਰਹੇ ਆ। ਸਿੰਡੀ ਲਾਈਡੇ ਐਕਸਟਰਨਲ ਅਫੇਅਰ ਜਿਹੜੀ ਮੈਨੇਜਰ ਆ ਬੇਕਰਸਫੀਲਡ ਹੋਮਲੈਸ ਸੈਂਟਰ ਦੀ, ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ ਬਹੁਤ ਕਾਲਸ ਆਉਂਦੀਆਂ ਆ ਸ਼ੈਲਟਰ ਤੋਂ ਜਾਂ ਹੋਮਲੈਸ ਲੋਕਾਂ ਤੋਂ ਵੀ ਸਾਨੂੰ ਆਹ ਹੈਲਪ ਦੀ ਜ਼ਰੂਰਤ ਆ। ਤੇ ਸਿੱਖ ਜਿਹੜੇ ਆ ਇਹ ਬਹੁਤ ਵਧੀਆ ਜਿਹੜੇ ਲੋਕ ਹੈਗੇ ਆ, ਤੇ ਇਹ ਜਿਹੜਾ ਉਹਨਾਂ ਦੀ ਜਿਹੜਾ ਸਿੱਖ ਧਰਮ ਦਾ ਟੈਨੈਂਟ ਹੈਗਾ ਸੇਵਾ ਦਾ, ਉਹਨੂੰ ਪੂਰੀ ਤਰ੍ਹਾਂ ਫੋਲੋ ਕਰਕੇ ਇਹ ਆਪਣੇ ਹੀ ਜਿਹੜੇ ਮੁਲਕ ਦੇ ਵਿੱਚ ਜਿਹੜੇ ਲੋਕਾਂ ਕੋਲ ਉਹ ਚੀਜ਼ਾਂ ਹੈ ਨਹੀਂ ਉਹਨਾਂ ਦੀ ਹੈਲਪ ਕਰਦੇ ਹੈਗੇ ਆ। ਜੀ ਜੀ ਬਿਲਕੁਲ। ਇੱਕ ਜਿਹੜਾ ਫਾਰਮ ਵਰਕਰ ਦਾ ਕਤਲ ਇੱਥੇ ਫਰੈਜ਼ਨੋ ਦੇ ਇਲਾਕੇ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਹੋਇਆ ਸੀ ਅਪ੍ਰੈਲ ਦੇ ਮਹੀਨੇ ਦੇ ਵਿੱਚ, ਉਸ ਮਾਮਲੇ ਦੇ ਵਿੱਚ ਪੁਲਿਸ ਦੇ ਦੁਆਰਾ 2 ਕਥਿਤ ਜਿਹੜੇ ਆ ਉਹ ਉਹਨਾਂ ਨੂੰ ਦੋਸ਼ੀਆਂ ਨੂੰ ਫੜਿਆ ਗਿਆ ਆ। ਉਸ ਮਾਮਲੇ ਦੇ ਵਿੱਚ ਕੋਲਿੰਗਾ ਦੇ ਵਿੱਚ ਇੱਕ ਫਾਰਮ ਵਰਕਰ ਨੂੰ ਕਹਿੰਦੇ ਆ ਵੀ ਗੋਲੀ ਮਾਰ ਕੇ ਉਸ ਦੀ ਹੱਤਿਆ ਜਿਹੜੀ ਉਹ ਕਰ ਦਿੱਤੀ ਗਈ ਸੀਗੀ। ਸੋ ਇਹ ਜਿਹੜੀ ਇਸ ਟਾਈਮ ਸਥਿਤੀ ਬਣੀ। ਉੱਦਾਂ ਜੇ ਵੈਸੇ ਹਰਜੋਤ ਸਿੰਘ ਜੀ ਤੁਸੀਂ ਨਜ਼ਰ ਮਾਰੋ ਨਾ, ਸੈਂਟਰ ਵੈਲੀ ਦੀਆਂ ਬਹੁਤ ਸਾਰੀਆਂ ਖਬਰਾਂ ਦੇ ਵਿੱਚ ਇੱਦਾਂ ਦੀ ਹੀ ਜਿਹੜੀਆਂ ਜੀ, ਮੰਦਭਾਗੀਆਂ ਖਬਰਾਂ ਕ੍ਰਾਈਮ ਦੀਆਂ ਜਿਹੜੀਆਂ ਹੁੰਦੀਆਂ ਬਹੁਤ ਜ਼ਿਆਦਾ ਮੋਸਟਲੀ। ਜਿਹੜੀ ਉੱਥੇ ਇੱਦਾਂ ਜੀ ਦੀ ਅੱਗ ਲੱਗ ਰਹਿੰਦੀ। ਗਈ, ਉੱਥੇ ਸ਼ੂਟਿੰਗ ਹੋ ਗਈ, ਗੈਂਗ ਹੂੰ ਵਾਇਲੈਂਸ ਹੋ ਗਈ। ਖਾਸ ਕਰਕੇ ਆਪਾਂ ਜਦੋਂ ਕਈ ਵਾਰੀ ਫਰਿਜ਼ਨੋ ਏਰੀਏ ਦਾ, ਫਰਿਜ਼ਨੋ ਬਹੁਤ ਵਧੀਆ ਟਾਊਨ ਆ, ਕੁਛ ਏਰੀਆ ਜਿਹੜਾ ਫਰਿਜ਼ਨੋ ਦਾ ਬੜਾ ਬੈਡ ਆ। ਬੇਕਰਸਫੀਲਡ ਈਸਟ ਵੀ ਬਹੁਤ ਬੈਡ ਹੈਗਾ, ਮੋਡੈਸਟੋ, ਸਟਾਕਟਨ, ਪਰ ਫਰਿਜ਼ਨੋ ਦੇ ਵਿੱਚ ਕਿਉਂਕਿ ਜਿਹੜੇ ਹੁਣ ਮੇਅਰ ਆ ਉਹ ਪਹਿਲਾਂ ਪੁਲਿਸ ਚੀਫ ਸੀ, ਉਹਨੇ ਕਾਫੀ ਜਿਹੜੀ ਡਰਾਈਵ ਸ਼ੁਰੂ ਕੀਤੀ ਹੋਆ ਵੀ ਜਿਹੜੀ ਗੈਂਗ ਕਲੀਨ ਵਾਇਲੈਂਸ ਆ ਕੀਤਾ ਉਹਨੂੰ ਕਿਸ ਜਾਵੇ। ਤਰ੍ਹਾਂ ਖਤਮ ਕਰਨਾ ਹੈ। ਜੀ ਬਿਲਕੁਲ। ਇਕੱਲਾ ਇਹੀ ਨਹੀਂ, ਇਨਫਲੇਸ਼ਨ ਦੀ ਮਾਰ ਹਰ ਥਾਂ ਦੇ ਉੱਤੇ ਲੋਕ ਜਿਹੜੇ ਇਸ ਟਾਈਮ ਨਾਲ, ਜੇ ਆਪਾਂ ਉੱਦਾਂ ਗੱਲ ਕਰਦੇ ਜਾਈਏ ਇਨਫਲੇਸ਼ਨ ਦੀ, ਮਹਿੰਗਾਈ ਦੀ, ਉਹ ਚੱਲ ਰਹੇ ਨੇ। ਪਿਛਲੇ ਸਾਲ ਅਕਤੂਬਰ ਦੇ ਮੁਕਾਬਲੇ ਇਸ ਸਾਲ ਹੁਣ ਅਕਤੂਬਰ ਨਵੰਬਰ ਦੇ ਵਿੱਚ ਕਹਿੰਦੇ ਰੋਸਟ ਬੀਫ, ਐਗਜ਼, ਬੇਕਨ, ਇਹਨਾਂ ਸਾਰਿਆਂ ਦੇ ਪ੍ਰਾਈਸ 30% ਤੱਕ ਜਿਹੜੇ ਆ ਉਹ ਵੱਧ ਚੁੱਕੇ ਹੈਗੇ ਨੇ। ਮਹਿੰਗਾਈ ਪਿਛਲੇ 13 ਸਾਲਾਂ ਦੇ ਜਿਹੜੇ ਰਿਕਾਰਡ ਤੋੜ ਚੁੱਕੀ ਹੈਗੀ ਆ। ਸੋ ਬਹੁਤ ਵੱਡੀ ਜਿਹੜੀ ਸਮੱਸਿਆ ਇਸ ਟਾਈਮ ਸਾਹਮਣੇ ਹੈਗੀ ਆ। ਹੁਣ ਇਹ ਜਿਹੜਾ ਫੈਡਰਲ ਤੌਰ ਦੇ ਉੱਤੇ ਜਿਹੜਾ ਬਾਈਡਨ ਪ੍ਰਸ਼ਾਸਨ ਆ ਉਹ ਇਸ ਦੀ ਕੜਿੱਕੀ ਦੇ ਵਿੱਚ ਲਗਾਤਾਰ ਫਸਦਾ ਜਾ ਰਿਹਾ ਆ। ਜੇ ਜਲਦ ਕੋਈ ਇਸ ਦਾ ਹੱਲ ਇਹ ਨਹੀਂ ਕੱਢ ਪਾਉਂਦੇ ਤਾਂ ਲੋਕਾਂ ਨੇ ਇੱਕ ਹਿਸਾਬ ਦੇ ਨਾਲ ਫਿਰ ਗਾਲਾਂ ਤਾਂ ਜਿਹੜੀਆਂ ਆਲਰੇਡੀ ਕੱਢ ਹੀ ਰਹੇ ਆ, ਫਿਰ ਵੋਟਾਂ ਦੇ ਵਿੱਚ ਇਹਨਾਂ ਨੂੰ ਜਿਹੜਾ ਇਸ ਦਾ 100% ਜਿਹੜਾ ਅਸਰ ਆ ਉਹ ਦੇਖਣ ਨੂੰ ਮਿਲੇਗਾ। ਤੇ ਜਾਂਦੇ ਜਾਂਦੇ ਜੇ ਹਰਜੋਤ ਸਿੰਘ ਜੀ ਵੀਕਐਂਡ ਤੋਂ ਪਹਿਲਾਂ ਮਾਰਕੀਟਸ ਦੇ ਉੱਤੇ ਨਜ਼ਰ ਮਾਰਦੇ ਜਾਈਏ, ਡਾਓ ਜੋਨਸ ਕਈ ਦਿਨਾਂ ਦੀ ਗਿਰਾਵਟ ਤੋਂ ਬਾਅਦ ਅੱਜ ਥੋੜਾ ਜਿਹਾ ਵਾਪਸ ਜਿਹੜਾ ਉਹ ਉੱਤੇ ਵੱਲ ਨੂੰ ਆਇਆ। 100 ਤੇ 79 ਪੁਆਇੰਟ ਵੱਧ ਕੇ 36,100 ਤੇ ਬੰਦ ਹੋਇਆ। S&P ਦੇ ਵਿੱਚ 33 ਪੁਆਇੰਟ ਵੱਧ ਕੇ 4682 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ 100 ਤੇ 57 ਪੁਆਇੰਟ ਵੱਧ ਕੇ 15,861 ਤੇ ਬੰਦ ਹੋਇਆ। ਸੋਨੇ ਦਾ ਭਾਅ $1,867 ਪ੍ਰਤੀ ਆਉਂਸ ਰਿਹਾ।
10 ਈਅਰ ਯੀਲਡ 1.566% ਦੇ ਉੱਤੇ ਰਹੀ, ਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ 63942 ਤੇ ਆ। ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 74 ਰੁਪਏ ਤੇ 35 ਪੈਸੇ ਦੇ ਬਰਾਬਰ ਰਹੀ ਆ। ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ 1 ਡਾਲਰ ਤੇ 26 ਸੈਂਟ ਦੇ ਬਰਾਬਰ ਰਹੀ ਆ। ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਮਿਲਦੇ ਹਾਂ ਜੀ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਹੁਣ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭਨਾਂ ਨੂੰ ਹੀ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।